ਅਸਲਾਮੁਅਲੈਕਮ ਸੱਜਣੋ, ਬੇਲੀਓ ਤੇ ਮਿੱਤਰੋ, ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਫਲੱਡ ਜਿਹੜਾ ਨਾ ਬਹੁਤ ਜ਼ਿਆਦਾ ਆ ਚੁੱਕਿਆ ਹੈਗਾ ਪਾਕਿਸਤਾਨ ਦੇ ਵਿੱਚ। ਦੇਖ ਸਕਦੇ ਹੋ ਕਿ ਅੱਜ ਮਰੀਮ ਨਵਾਜ਼ ਜਿਹੜੀ ਹੈ ਉਹ ਵੀ ਰਾਵੀ ਤੇ ਆਈਏ, ਉਹਨੇ ਆ ਕੇ ਪੂਰਾ ਜਾਇਜ਼ਾ ਲਿਆ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਦਾ। ਪਾਕਿਸਤਾਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਇਸ ਟਾਈਮ ਫਲੱਡ ਬਹੁਤ ਜ਼ਿਆਦਾ ਹੈਗਾ ਤੇ ਅੱਲਾ ਮਾफ़ करे, ਅੱਲਾ माफ़ करे। ਅੱਲਾ ਤਾਲਾ ਸਾਨੂੰ ਸਾਰਿਆਂ ਨੂੰ ਇਸ ਨਾਗਹਾਨੀ ਆਫਤ ਤੋਂ ਜਿਹੜਾ ਮਹਿਫੂਜ਼ ਰੱਖੇ। ਔਰ ਪਾਕਿਸਤਾਨ ਦੇ ਵਿੱਚ ਰਹਿੰਦੇ ਹੋਏ ਪਾਕਿਸਤਾਨ ਦੇ ਜਿੰਨੇ ਵੀ ਲੋਕ ਨੇ ਜਿਹੜੇ ਕਿ ਫਲੱਡ ਦੀ ਵਜ੍ਹਾ ਤੋਂ ਮੁਤਾਸਰ ਹੋ ਰਹੇ ਨੇ, ਅੱਲਾ ਤਾਲਾ ਉਹਨਾਂ ਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਦੂਸਰੀ ਗੱਲ ਇਹ ਵੇ ਕਿ ਇਹ ਜਿੰਨਾ ਨੁਕਸਾਨ ਹੁੰਦਾ ਪਿਆ ਇਸ ਟਾਈਮ ਸਾਡੇ ਮੁਲਕ ਦੇ ਵਿੱਚ, ਤੇ ਸਾਡੀ ਹਕੂਮਤਾਂ ਨੂੰ, ਜਿਵੇਂ ਕਿ ਮਰੀਮ ਨਵਾਜ਼ ਅੱਜ ਆਈ ਹੈ ਰਾਵੀ ਦੇ ਉੱਤੇ, ਇਹਨਾਂ ਨੂੰ ਚਾਹੀਦਾ ਹੈ ਕਿ ਫੌਰੀ ਤੌਰ ਦੇ ਉੱਤੇ ਜਿਹੜਾ ਨਾ ਡੈਮ ਬਣਾਏ ਜਾਣ ਤਾਂ ਕਿ ਮੁੜ ਕੇ ਜਿਹੜਾ ਇਹ ਨੁਕਸਾਨ ਜਿਹੜਾ ਨਾ ਹੋਵੇ ਸਾਡੇ ਮੁਲਕ ਦੇ ਵਿੱਚ। ਪਾਕਿਸਤਾਨ ਦੇ ਜਿੰਨੇ ਵੀ ਅਦਾਰੇ ਨੇ, ਰੈਸਕਿਊ 112, ਪੁਲਿਸ, ਫੌਜ, ਆਰਮੀ, ਡਾਕਟਰ, ਬਾਕੀ ਜਿੰਨੇ ਵੀ ਪਾਕਿਸਤਾਨ ਦੇ ਰਿਆਸਤ ਦੇ ਅਦਾਰੇ ਨੇ, ਉਹ ਲੋਕਾਂ ਵਾਸਤੇ, ਪੰਜਾਬ ਦੇ ਲੋਕਾਂ ਵਾਸਤੇ, ਪੂਰੇ ਪਾਕਿਸਤਾਨ ਵਾਸਤੇ ਸਪੋਰਟ ਕਰਦੇ ਪਏ ਨੇ। ਤੇ ਇਹੋ ਜਿਹੀ ਸਪੋਰਟ ਜਿਹੜੀ ਹੈ ਨਾ ਉਹ ਰਹਿਣੀ ਚਾਹੀਦੀ ਆ। ਦੇਖ ਸਕਦੇ ਹੋ ਜਿਵੇਂ ਕਿ ਲੋਕ ਘਰੋਂ ਬੇਘਰ ਹੋ ਰਹੇ ਨੇ, ਉਹਨਾਂ ਦਾ ਮਾਲ ਜਾਨਵਰ, ਮੁਆਸ਼ੀ, ਖਾਣਾ ਪੀਣਾ, ਉਹਨਾਂ ਦੀਆਂ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਮੁਤਾਸਰ ਹੋਈਆਂ ਨੇ। ਉਹਨਾਂ ਨੇ ਜਿਹੜੀਆਂ ਫਸਲਾਂ ਲਹੂਆਂ ਦੇ ਘੁੱਟ ਨਾਲ ਉਹ ਪਾਲਦੇ ਨੇ, ਉਹ ਤਬਾਹ ਹੋ ਗਈਆਂ। ਇਸ ਵਾਸਤੇ ਤੁਸੀਂ ਜਿੱਥੇ ਜਿੱਥੇ ਵੀ ਰਹਿੰਦੇ ਹੋ, ਜਿਹੜੀ ਜਗ੍ਹਾ ਵੀ ਰਹਿੰਦੇ ਹੋ, ਅਗਰ ਤੁਹਾਡੇ ਤੀਕਰ ਫਲੱਡ ਨਹੀਂ ਪਹੁੰਚਿਆ ਤੇ ਤੁਸੀਂ ਆਪਣੀ ਵਸ ਦੇ ਤਹਿਤ, ਆਪਣੀ ਇਸਤਦਾਦ ਦੇ ਤਹਿਤ ਜਿਹੜਾ ਨਾ ਇਹਨਾਂ ਲੋਕਾਂ ਦੀ ਜਾ ਕੇ ਮਦਦ ਕਰੋ ਕਿ ਅੱਲਾਹ ਤਾਲਾ ਅਗਰ ਤੁਹਾਨੂੰ ਅੱਲਾ ਨੇ ਮਹਿਫੂਜ਼ ਰੱਖਿਆ ਤੇ ਉਸ ਸਦਕੇ ਜਿਹੜਾ ਤੁਸੀਂ ਇਹਨਾਂ ਲੋਕਾਂ ਦੀ, ਜਿਹੜੇ ਬੇਰੁਜ਼ਗਾਰ ਵੀ ਹੋ ਗਏ ਨੇ, ਜਿਨ੍ਹਾਂ ਕੋਲ ਕੁਛ ਵੀ ਨਹੀਂ ਹੈ ਆਪਣੇ ਬੱਚਿਆਂ ਨੂੰ ਖਿਲਾਉਣ ਵਾਸਤੇ, ਰਾਸ਼ਨ ਦੀ ਕਮੀ ਜਿਹੜੀ ਹੈ ਉਹ ਪੈਦਾ ਹੋ ਗਈ ਹੈ, ਲੋਕ ਘਰੋਂ ਬੇਘਰ ਹੋ ਗਏ ਨੇ। ਦੇਖ ਸਕਦੇ ਹੋ ਕਿਸ ਤਰ੍ਹਾਂ ਔਰਤਾਂ, ਬੱਚੇ, ਬਜ਼ੁਰਗ, ਛੋਟੇ ਵੱਡੇ ਸਭ ਜਿਹੜੇ ਨਾ ਪਾਣੀ ਦੀ ਨਜ਼ਰ ਹੋ ਗਏ ਨੇ। ਤੇ ਇਹਨਾਂ ਨੂੰ ਘਰ ਵੀ ਚਾਹੀਦਾ ਹੈ, ਇਹਨਾਂ ਨੂੰ ਖਾਣ ਪੀਣ ਵਾਸਤੇ ਵੀ ਚਾਹੀਦਾ ਹੈ, ਡੰਗਰਾਂ ਨੂੰ ਪੱਠੇ ਵੀ ਚਾਹੀਦੇ ਨੇ ਡੰਗਰਾਂ ਵਾਸਤੇ, ਬਾਕੀ ਜਿਹੜੀਆਂ ਵੈਕਸੀਨ ਹੈ ਉਹ ਵੀ ਚਾਹੀਦੀਆਂ ਹੈਗੀਆਂ ਨੇ। ਲੇਕਿਨ ਸੂਰਤ ਹਾਲ ਬਹੁਤ ਅਬਤਰ ਹੈਗੀ ਆ। ਦੇਖੋ ਕਿੰਨਾ ਪਾਣੀ ਹੈਗਾ, ਕਿੰਨਾ ਪਾਣੀ ਹੈਗਾ ਤੇ ਕਿੰਨੇ ਲੋਕ ਸਾਡੇ ਇਸ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਮੁਤਾਸਰ ਹੁੰਦੇ ਪਏ ਨੇ। ਸੋ ਜਿਹੜਾ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਇਸ ਤਕਲੀਫ ਦੇ ਵੇਲੇ ਵਿੱਚ ਜਿਹੜਾ ਨਾ ਖਿਆਲ ਰੱਖਣਾ ਚਾਹੀਦਾ ਹੈ। ਇਹਨਾਂ ਲੋਕਾਂ ਦਾ ਜਿਹੜੇ ਕਿ ਘਰੋਂ ਬੇਘਰ ਹੋ ਗਏ ਨੇ, ਬੱਚੇ, ਜਵਾਨ, ਔਰਤਾਂ, ਦੇਖੋ ਕਿਸ ਤਰ੍ਹਾਂ ਵਿਚਾਰੇ ਪਾਣੀ ਦੀ ਨਜ਼ਰ ਹੋ ਗਏ ਨੇ। ਕੋਈ ਆਪਣੇ ਜਾਨਵਰ ਬਚਾ ਰਿਹਾ, ਕੋਈ ਆਪਣਾ ਘਰ ਬਚਾ ਰਿਹਾ, ਕੋਈ ਆਪਣੀਆਂ ਫਸਲਾਂ ਬਚਾਉਣ ਦੀ ਕੋਸ਼ਿਸ਼ ਕਰਦਾ ਪਿਆ। ਜ਼ਾਹਰੀ ਗੱਲ ਹੈ ਇਸ ਟਾਈਮ ਮਹਿੰਗਾਈ ਦਾ ਦੌਰ ਹੈ। ਅੱਗੇ ਲੋਕਾਂ ਦੇ ਕੋਲ ਜੋਬ ਕੋਈ ਨਹੀਂ, ਕੋਈ ਉਹਨਾਂ ਦਾ ਪੁਰਸਾਨੇ ਹਾਲ ਕੋਈ ਨਹੀਂ, ਅੱਗੇ ਫਸਲਾਂ ਦੇ ਰੇਟ ਕੋਈ ਨਹੀਂ ਸੀਗੇ, ਜਾਨਵਰਾਂ ਦੇ ਰੇਟ ਕੋਈ ਨਹੀਂ ਸੀਗੇ। ਲੇਕਿਨ ਇੱਕ ਨਾਗਹਾਨੀ ਆਫਤ ਆਉਣ ਨਾਲ ਪਾਕਿਸਤਾਨ ਦੇ, ਪੰਜਾਬ ਦੇ ਪਤਾ ਨਹੀਂ ਕਿੰਨੇ ਗਾਉਂ ਜਿਹੜੇ ਨਾ, ਮੈਂ ਲੱਖਾਂ ਦੀ ਤਾਦਾਦ ਵਿੱਚ ਨਾ, ਲੱਖਾਂ ਦੀ ਤਾਦਾਦ ਜ਼ੇਰੇ ਆਬ ਆ ਗਏ ਨੇ। ਤੇ ਸਾਡਾ ਇਸ ਦਫਾ ਇੰਡੀਆ ਨਾਲ ਸਾਡੀ ਜੰਗ ਹੋਈ, ਉੱਥੇ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਸਾਡਾ ਨੁਕਸਾਨ ਇਸ ਟਾਈਮ ਜਿਹੜਾ ਨਾ ਇਸ ਪਾਣੀ ਨੇ ਕਰ ਦਿੱਤਾ ਹੈ। ਇੰਡੀਆ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਪਾਕਿਸਤਾਨ ਨੂੰ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਪਹੁੰਚਾਈਏ, ਤੇ ਇੰਡੀਆ ਨੇ ਬਹੁਤ ਸਾਰਾ ਜਿਹੜਾ ਪਾਣੀ ਜਿਹੜਾ ਨਾ ਪਾਕਿਸਤਾਨ ਦੇ ਤਰਫ ਛੱਡ ਦਿੱਤਾ। ਪਾਕਿਸਤਾਨ ਦੇ ਦਰਿਆਵਾਂ ਦੇ ਵਿੱਚ ਜਿੰਨੀ ਲਿਮਟ ਸੀ ਉਹ ਤੋਂ ਵੀ ਜ਼ਿਆਦਾ ਪਾਣੀ ਜਿਹੜਾ ਨਾ ਇਨਕਰੀਜ਼ ਕਰ ਗਿਆ। ਸੋ ਸਾਡੇ ਪਾਕਿਸਤਾਨ ਦੇ ਜਿੰਨੇ ਵੀ ਡੈਮ ਨੇ, ਅੱਲਾਹ ਤਾਲਾ ਉਹਨਾਂ ਨੂੰ ਮਹਿਫੂਜ਼ ਰੱਖੇ, ਕਾਇਮੋ ਦਾਇਮ ਰੱਖੇ। ਅਗਰ ਖੁਦਾ ਨਾ ਖਾਸਤਾ ਕਿਸੇ ਡੈਮ ਨੂੰ ਵੀ ਕੁਛ ਹੁੰਦਾ ਹੈ ਤੇ ਫਿਰ ਸਾਡਾ ਜਿੱਥੇ ਅੱਗੇ ਨਾਰੋਵਾਲ, ਸਿਆਲਕੋਟ, ਰਾਵੀ ਮੁਤਾਸਰ